ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅੱਜ ਤੁਹਾਨੂੰ ਇੱਕ ਨਵਾਂ ਪਿੰਡ ਲਹਿੰਦੇ ਪੰਜਾਬ ਦਾ ਵਿਖਾਲਣ ਲੱਗੇ ਆ, ਜਿਹੜਾ ਕਿ ਤਾਰੀਖੀ ਹਵਾਲਿਆਂ ਨਾਲ ਬੜੀ ਹੀ ਅਹਿਮੀਅਤ ਰੱਖਦਾ ਹੈ। ਸੱਜਣੋ ਤੇ ਮਿੱਤਰੋ, ਤੁਹਾਨੂੰ ਪਿੰਡ ਵਿਖਾਲਣ ਤੋਂ ਪਹਿਲੇ ਹਮੇਸ਼ਾ ਦੀ ਤਰ੍ਹਾਂ ਦਰਖਾਸਤ ਕਰਾਂਗਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਵੋ, ਲਾਈਕ ਕਰ ਦੇਵੋ ਤੇ ਅੱਛਾ ਜਿਹਾ ਕਮੈਂਟ ਲਾਜ਼ਮੀ ਕਰ ਦੇਣਾ। ਅੱਜ ਦਾ ਇੰਤਖਾਬ ਲਹਿੰਦੇ ਪੰਜਾਬ ਦਾ ਇਹ ਖੂਬਸੂਰਤ ਪਿੰਡ ਗਰਲੀਆਂ ਯਾਨੀ ਕਿ ਮਲੂਕਾ ਖੁਰਦੇ 10 ਤੋਂ 12 ਮੁਰੱਬਿਆਂ ਤੇ ਮੁਹੀਤ ਇਹ ਪਿੰਡ ਗਰਲੀਆਂ ਜ਼ਿਲ੍ਹਾ ਪਾਕਪਤਨ ਦਾ ਬਹੁਤ ਹੀ ਪੁਰਾਣਾ ਪਿੰਡ ਹੈ। ਇਹ ਪਾਕਪਤਨ ਤੋਂ ਬਹਾਵਲ ਨਗਰ ਜਾਈਏ ਤੇ ਸੱਜੇ ਹੱਥ ਤੇ ਚੌਕ ਪੁਰਾਣੇ ਥਾਣੇ ਦੀ ਆਬਾਦੀ ਦੇ ਨਾਲ ਇਹ ਪਿੰਡ ਆ ਜਾਂਦਾ ਹੈ। ਇਸ ਨੂੰ ਮਲੂਕਾ ਖੁਰਦ ਵੀ ਆਖਿਆ ਜਾਂਦਾ ਹੈ। ਆਰਿਫਵਾਲਾ ਸ਼ਹਿਰ ਤੋਂ ਜਨੂਬ ਦੀ ਤਰਫ ਤਕਰੀਬਨ 19 ਕਿਲੋਮੀਟਰ ਦੇ ਫਾਸਲੇ ਤੇ ਇਹ ਪਿੰਡ ਮੌਜੂਦ ਹੈ। ਇਹਦੇ ਗਵਾਂਢੀ ਪਿੰਡਾਂ ਦੇ ਵਿੱਚੋਂ ਮਲੂਕਾ ਕਲਾਂ, ਪੁਰਾਣਾ ਥਾਣਾ, ਹੋਤਾ, ਗਰਨਾਜ, 13 KB ਮਨਸੂਰਾ ਤੇ 12 KB ਪਿੰਡ ਪਾਏ ਜਾਂਦੇ ਨੇ। ਸੱਜਣੋ ਤੇ ਮਿੱਤਰੋ, ਇਸ ਪਿੰਡ ਗਰਲੀਆਂ ਦੇ ਵਿੱਚ ਜ਼ਿਆਦਾ ਘਰ ਖੋਖਰ ਰਹਿਮਾਨੀ ਬਰਾਦਰੀ ਦੇ ਨੇ ਤੇ ਉਸ ਤੋਂ ਬਾਅਦ ਜੋਈਆ ਬਰਾਦਰੀ ਦੇ ਨੇ ਤੇ ਬਾਕੀ ਕੌਮਾਂ ਦੇ ਵੀ ਚੰਦ ਘਰ ਮੌਜੂਦ ਨੇ। ਮਹਾਜਰਾਂ ਦਾ ਇਹ ਪਿੰਡ ਹਿੰਦੁਸਤਾਨ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਢਾਬਾਂ ਦੇ ਵਿੱਚੋਂ ਉੱਠ ਕੇ ਆਏ ਹੋਏ ਨੇ। ਮਿਹਨਤ ਮਜ਼ਦੂਰੀ ਕਰਨ ਵਾਲੇ ਇਹ ਲੋਕ ਆਪਸ ਵਿੱਚ ਬੜੇ ਪਿਆਰ ਨਾਲ, ਮੁਹੱਬਤ ਨਾਲ ਰਹਿੰਦੇ ਨੇ ਤੇ ਇੱਕ ਦੂਸਰੇ ਨਾਲ ਲੈਣ ਦੇਣ ਦੀਆਂ ਚੀਜ਼ਾਂ ਦਾ ਵੀ ਤਬਾਦਲਾ ਆਸਾਨੀ ਨਾਲ ਕਰ ਲੈਂਦੇ ਨੇ। ਲਹਿੰਦੇ ਪੰਜਾਬ ਦੇ ਵਿੱਚ ਜਦੋਂ ਸਾਰੀਆਂ 12 ਆਬਾਦ ਹੋਈਆਂ, ਉਦੋਂ ਇਹ ਨੀਲੀ ਬਾਰ ਵੀ ਆਬਾਦ ਹੋਈ ਤੇ ਇਸ ਜ਼ਿਮਨ ਦੇ ਵਿੱਚ ਇਹ ਪਿੰਡ ਵੀ ਆਬਾਦ ਹੋਇਆ। ਇਹਦੇ ਵਿੱਚ ਕੁਝ ਘਰ ਸਿੱਖਾਂ ਦੇ ਵੀ ਹੁੰਦੇ ਸਨ ਤੇ ਜ਼ਿਆਦਾ ਤੋਂ ਜ਼ਿਆਦਾ ਇੱਥੇ ਕਰਾੜ ਰਹਿੰਦੇ ਸਨ, ਜਿਹੜੇ ਸਨ 47 ਵੇਲੇ ਉੱਠ ਕੇ ਹਿਜਰਤ ਕਰਕੇ ਆਪਣੇ ਵਤਨ ਹਿੰਦੁਸਤਾਨ ਜਾ ਚੁੱਕੇ ਨੇ। ਸੱਜਣੋ ਤੇ ਮਿੱਤਰੋ, ਜਦੋਂ ਸਨ 47 ਵੇਲੇ ਇਹ ਪਿੰਡ ਦੇ ਵਾਸੀ ਉੱਠ ਕੇ ਸਰਹੱਦ ਪਾਰ ਚਲੇ ਗਏ, ਉਸ ਤੋਂ ਪਿੱਛੇ ਮਕਾਮੀ ਲੋਕਾਂ ਨੇ ਇਸ ਪਿੰਡ ਨੂੰ ਉਜਾੜ ਦਿੱਤਾ, ਲੁੱਟ ਲਿਆ। ਜਦੋਂ ਇਹ ਮਹਾਜਰ ਲੋਕ ਢਾਬਾਂ ਪਿੰਡ ਤੋਂ ਉੱਠ ਕੇ ਇੱਥੇ ਆਏ ਤੇ ਇਹਨਾਂ ਮਕਾਨਾਂ ਦੀਆਂ ਛੱਤਾਂ ਨਹੀਂ ਹੈਗੀਆਂ ਸਨ। ਦੋਸਤੋ, ਤੁਸੀਂ ਵੇਖ ਰਹੇ ਹੋ ਕਿ ਆਹ ਇੱਕ ਪੁਰਾਣੀ ਹਵੇਲੀ ਹਾਲੇ ਵੀ ਖੜੀ ਏ, ਜਿਹੜੀ ਇਸ ਵਕਤ ਇਹ ਜੋਈਆ ਫੈਮਿਲੀ ਦੇ ਕਬਜ਼ੇ ਦੇ ਵਿੱਚ ਏ, ਲੇਕਿਨ ਇਹਦੀ ਖਸਤਾ ਹਾਲੀ ਦੱਸਦੀ ਪਈ ਏ ਕਿ ਇਹਦੀ ਤਰਫ ਖਾਸ ਤੌਰ ਤੇ ਤਵੱਜੋ ਕੋਈ ਨਹੀਂ ਕੀਤੀ ਗਈ। ਸੱਜਣੋ ਤੇ ਮਿੱਤਰੋ, ਇਹ ਹਵੇਲੀ ਲਾਜ਼ਮੀ ਕਿਸੇ ਸਿੱਖ ਸਰਦਾਰ ਦੀ ਜਾਂ ਹਿੰਦੂ ਵਡੇਰੇ ਦੀ ਹੋਣੀ ਹੈ, ਕਿਉਂਕਿ ਇਹਦੇ ਕਿੰਗਰੇ ਤੇ ਮਿਨਾਰੇ ਤੇ ਇਹ ਇੱਟਾਂ ਦੀ ਜਿਹੜੀ ਕਾਂਟ ਛਾਂਟ ਬਣਾ ਕੇ ਤੇ ਲਾਈਆਂ ਗਈਆਂ ਨੇ, ਇਹ ਦੱਸਦੀ ਪਈ ਹੈ ਕਿ ਇੱਥੇ ਜ਼ਿੰਦਗੀ ਭਰਪੂਰ ਤਰੀਕੇ ਨਾਲ ਗੁਜ਼ਾਰੀ ਗਈ ਹੈ। ਮਿੱਤਰੋ, ਇਸ ਹਵੇਲੀ ਦੇ ਵਿੱਚ ਵਸਣ ਵਾਲੇ ਲੋਕ ਅਗਰ ਅੱਜ ਇਹ ਵੀਡੀਓ ਵੇਖਣਗੇ ਤੇ ਆਪਣੇ ਘਰ ਨੂੰ ਜਿੰਦੇ ਵਿੱਚ ਉਹਨਾਂ ਦੀਆਂ ਯਾਦਾਂ ਵਾਬਸਤਾ ਨੇ ਵੇਖ ਕੇ ਬੜੇ ਹੀ ਖੁਸ਼ ਹੋਣਗੇ। ਮਿੱਤਰੋ, ਇਸ ਨੀਅਤ ਨਾਲ ਮੇਰੀ ਵੀਡੀਓ ਲਾਜ਼ਮੀ ਸ਼ੇਅਰ ਕਰਿਆ ਜੇ। ਸੱਜਣੋ ਤੇ ਮਿੱਤਰੋ, ਇਸ ਪਿੰਡ ਮਲੂਕਾ ਖੁਰਦ ਉਰਫ ਗਰਲੀਆਂ ਦੇ ਵਿੱਚ ਇੱਕ ਮਸਜਿਦ ਮਕਤਬ ਸਕੂਲ ਵੀ ਬਣਿਆ ਸੀ, ਲੇਕਿਨ ਉਹਦੇ ਵਿੱਚ ਅਮਲਾ ਨਾ ਹੋਣ ਦੀ ਵਜ੍ਹਾ ਤੋਂ ਤੇ ਬੱਚਿਆਂ ਦੀ ਤਾਦਾਦ ਨਾ ਹੋਣ ਦੀ ਵਜ੍ਹਾ ਤੋਂ ਇਹ ਸਕੂਲ ਚੌਕ ਪੁਰਾਣਾ ਥਾਣੇ ਦੇ ਸਕੂਲ ਦੇ ਵਿੱਚ ਅਮਰਜ ਕਰ ਦਿੱਤਾ ਗਿਆ। ਉਸ ਤੋਂ ਬਾਅਦ ਇਹ ਸਕੂਲ ਦੀ ਬਿਲਡਿੰਗ ਬਿਲਕੁਲ ਹੀ ਖਸਤਾ ਹਾਲੀ ਦਾ ਸ਼ਿਕਾਰ ਹੋ ਗਈ ਹੈ। ਹੁਣ ਇਸ ਪਿੰਡ ਦੇ ਬੱਚੇ ਤੇ ਬੱਚੀਆਂ ਦੂਰ ਦਰਾਜ ਇਲਾਕਿਆਂ ਦੇ ਵਿੱਚ ਜਾ ਕੇ ਤਾਲੀਮ ਹਾਸਲ ਕਰਦੇ ਨੇ। ਇਹ ਪਹਿਲਾਂ ਸਕੂਲ ਚੱਲਦਾ ਰਿਹਾ? ਅਜੇ ਕਦੋਂ ਕਲੋਜ਼ ਹੋਇਆ?
आई थिंक 2 साल हो गए हैं। 2 ਸਾਲ ਹੋ ਗਏ। ਅੱਛਾ ਅੱਛਾ ਅੱਛਾ। ਕੀ ਇੱਥੇ ਬੱਚੇ ਨਹੀਂ ਸਨ ਜਾਂ ਟੀਚਰ ਨਹੀਂ ਸਨ? बच्चे भी नहीं सी थे, ਟੀਚਰ ਵੀ ਨਹੀਂ ਸੀ। ਓਹੋ। ਇਸ ਤਰੱਕੀ ਯਾਫਤਾ ਦੌਰ ਦੇ ਵਿੱਚ ਮੈਂ ਅਰਬਾਬੇ ਇਖਤਿਆਰ ਨਾਲ ਅਪੀਲ ਕਰਨਾ ਕਿ ਇਸ ਪਿੰਡ ਨੂੰ ਲਾਜ਼ਮੀ ਤੌਰ ਤੇ 2 ਸਕੂਲ ਦਿੱਤੇ ਜਾਣ, ਇੱਕ ਕੁੜੀਆਂ ਵਾਸਤੇ ਤੇ ਇੱਕ ਮੁੰਡਿਆਂ ਵਾਸਤੇ, ਤਾਂ ਕਿ ਇਹਨਾਂ ਦੇ ਮਾਸੂਮ ਵੀ ਇੱਥੋਂ ਤਾਲੀਮ ਹਾਸਲ ਕਰ ਲੈਣ, ਦੂਰ ਦਰਾਜ਼ ਨਾ ਜਾਣਾ ਪਵੇ। ਲਹਿੰਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਇਸ ਪਿੰਡ ਦੀ ਜਿਹੜੀ ਖੂਬੀ ਮੈਨੂੰ ਪਸੰਦ ਆਈ ਏ, ਪੂਰੇ ਪਿੰਡ ਦੇ ਵਿੱਚ ਇੱਕੋ ਹੀ ਮਸਜਿਦ ਏ ਜਿੱਥੇ ਸਾਰੇ ਫਿਰਕਿਆਂ ਦੇ ਲੋਕ ਇੱਕੋ ਜਗ੍ਹਾ ਤੇ ਨਮਾਜ਼ ਪੜ੍ਹਦੇ ਨੇ। ਇੱਥੇ ਸੁੰਨੀ ਬਰੇਲਵੀ ਲੋਕਾਂ ਦੀ ਅਕਸਰੀਅਤ ਹੈ। ਤੁਹਾਡਾ ਨਾਂ ਕੀ ਹੈ? मेरा नाम अब्दुल मजीद है। ਅਬਦੁਲ ਮਜੀਦ। ਅੱਛਾ, ਮਾਸ਼ਾਅੱਲਾ। ਕਿੰਨੀ ਕੁ ਉਮਰ ਹੋਣੀ ਹੈ? मेरी उम्र 84 85 86 साल है। ਮਾਸ਼ਾਅੱਲਾ। ਪਾਕਿਸਤਾਨ ਬਣਦਾ ਵੇਖਿਆ ਫਿਰ ਤੁਸੀਂ ਤਾਂ? हाँ बड़ा देख ਅੱਛਾ ਜੀ। ਤੁਸੀਂ ਹਿੰਦੁਸਤਾਨ ਚੋਂ ਆਏ ਹੋ ਕਿ ਇੱਥੋਂ ਦੇ ਹੋ ਪਹਿਲੇ? हिंदुस्तान जवान ਉੱਥੋਂ ਕਿਹੜੇ ਜ਼ਿਲ੍ਹੇ ਦੇ ਵਿੱਚੋਂ ਆਏ? और जिले फिरोजपुर तो ਫਿਰੋਜ਼ਪੁਰ ਚੋਂ। ਹਾਂ। ਪਿੰਡ ਕਿਹੜਾ ਸੀ? साबा। ਜਿਹੜਾ ਪਿੰਡ ਗਰਲੀਆਂ ਹੈ, हाँ जी। ਇਹ ਗਰਲੀ ਕਿਸੇ ਬੰਦੇ ਦਾ ਨਾਂ ਸੀ ਪਹਿਲੇ? नहीं ये पेड़ का नाम गलियां नहीं, ਅੱਛਾ ਜੀ। ये पेड़ का नाम मलूका खोल दे। ਮਲੂਕਾ ਖੁਰਦ। ਅੱਛਾ ਜੀ। अच्छा ਤੇ ओ ਗਰਲੀਆਂ ਕਿਵੇਂ ਮਸ਼ਹੂਰ ਹੋ ये ਗਏ? गलियां सिर्फ ऐसे गप जे आए ना पासे वाले ਅੱਛਾ ਅੱਛਾ ये ਅੱਛਾ। बंदे लग जे रब जे आज ना गलियां से रखना रखा। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਹੀਰਿਓ ਤੇ ਵੀਰਿਓ, ਅੱਜ ਤੁਹਾਨੂੰ ਲਹਿੰਦੇ ਪੰਜਾਬ ਦਾ ਇੱਕ ਖੂਬਸੂਰਤ ਪਿੰਡ ਵਿਖਾਇਆ ਹੈ। ਇਸ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਵੋ ਅਗਰ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ। ਅੱਛਾ ਜਿਹਾ ਇਹਨਾਂ ਪਿੰਡ ਦੇ ਵਾਸੀਆਂ ਵਾਸਤੇ ਕਮੈਂਟ ਵੀ ਲਾਜ਼ਮੀ ਕਰਨਾ ਤੇ ਸ਼ੇਅਰ ਕਰਨਾ ਆਪਣੇ ਦੋਸਤਾਂ ਨਾਲ ਇਹ ਵੀਡੀਓ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਹ ਪਿੰਡ ਵੇਖ ਸਕਣ। ਸੱਜਣੋ ਤੇ ਮਿੱਤਰੋ, ਅਗਲੀ ਵੀਡੀਓ ਕਿਸ ਪਿੰਡ ਦੇ ਬਾਰੇ ਹੋਵੇ ਇਹ ਤੁਸੀਂ ਕਮੈਂਟ ਵਿੱਚ ਲਾਜ਼ਮੀ ਦੱਸਣਾ। ਮਿਲਾਂਗੇ ਅਗਲੀ ਵੀਡੀਓ ਦੇ ਵਿੱਚ, ਉਦੋਂ ਤੱਕ ਪਾਕਿਸਤਾਨ ਜ਼ਿੰਦਾਬਾਦ।